ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ। ਕੱਲ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਚੰਡੀਗੜ੍ਹ ਨੂੰ ਲੈਣ ਲਈ ਜਦੋਜਹਿਦ ਕੀਤੀ ਗਈ, ਮਤੇ ਪੇਸ਼ ਕੀਤੇ ਗਏ, ਪਾਸ ਕੀਤੇ ਗਏ। ਕਿਸੇ ਵੀ ਸੂਬੇ ਦਾ ਇਖਤਿਆਰ ਹੈ, ਸਾਨੂੰ ਕਿਹਦੇ ਨਾਲ ਇਹ ਨਹੀਂ ਹੈ ਕਿ ਕਿਉਂ ਕੀਤਾ। ਪਰ ਦੁੱਖ ਦੀ ਗੱਲ ਇਹ ਹੈ ਕਿ ਬਹੁਤੇ ਪੰਜਾਬੀਆਂ ਨੇ ਉੱਥੇ ਦਿੱਤੀਆਂ ਸਟੇਟਮੈਂਟਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਪਹਿਲੀ ਐਸਵਾਈਐਲ ਦਾ ਮਸਲਾ ਸੀ, ਹਾਲੇ ਉੱਤੇ ਕੋਈ ਸਰਗਰਮੀ ਨਹੀਂ ਦਿਖੀ ਹੈ। ਦੂਜੀ ਗੱਲ ਇਹ ਹੈ ਕਿ ਅਨਿਲ ਵਿਜ ਜਿਹੜੇ ਕਿ ਮੰਤਰੀ ਨੇ ਹਰਿਆਣਾ ਸਰਕਾਰ ਦੇ ਵਿੱਚ, ਉਹ ਖੜ ਕੇ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ, ਹੋ ਸਕਦਾ ਉਹ ਗੱਲਾਂ ਰਿਕਾਰਡ ਦੇ ਵਿੱਚੋਂ ਕੱਢ ਵੀ ਦਿੱਤੀਆਂ ਹੋਣ, ਉਹ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਖੜ ਕੇ ਕਹਿੰਦੇ ਨੇ ਕਿ ਪੰਜਾਬ ਦੀ ਜਿਹੜੀ ਤੁਲਨਾ ਵਾ ਉਹ ਸ਼੍ਰੀਲੰਕਾ ਨਾਲ ਕਰ ਦਿੰਦੇ ਨੇ। ਸ਼੍ਰੀਲੰਕਾ ਇਸ ਵੇਲੇ ਬਹੁਤ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਤੇ ਪੰਜਾਬ ਦੇ ਕਰਜ਼ੇ ਦੀ ਤੁਲਨਾ ਉਹ ਸ਼੍ਰੀਲੰਕਾ ਦੇ ਕਰਜ਼ੇ ਨਾਲ ਕਰ ਦਿੰਦੇ ਨੇ ਕਿ ਸ਼੍ਰੀਲੰਕਾ ਸਿਰ 2,60,000 ਕਰੋੜ ਹੈ, ਪੰਜਾਬ ਸਿਰ ਇੰਨਾ ਵਾ। ਇੱਦਾਂ ਦੀ ਤੁਲਨਾ ਉਹ ਕਰ ਦਿੰਦੇ ਨੇ। ਇਹ ਬੜੀ ਮੰਦਭਾਗੀ ਗੱਲ ਹੈ ਕਿ ਇੱਕ ਸੂਬੇ ਦੀ ਤੁਲਨਾ, ਇੱਕ ਸੂਬੇ ਦਾ ਜਿਹੜਾ ਕਿ ਸੂਬਾ ਉਹਦਾ ਰੂਟ ਸੂਬੇ ਚੋਂ ਨਿਕਲਿਆ ਹੋਇਆ, ਵੱਡੇ ਸੂਬੇ ਚੋਂ ਨਿਕਲਿਆ ਹੋਇਆ, ਔਰ ਉਹ ਇੱਕ ਸ਼ਾਖਾ ਵਾ, ਇੱਕ ਬ੍ਰਾਂਚ ਆ, ਹਾਲਾਂਕਿ ਹਿੱਸਾ ਸਾਡਾ ਵਾ, ਉਹਦੀ ਸਰਕਾਰ ਦਾ ਇੱਕ ਅੰਗ, ਉਹ ਬੰਦਾ ਖੜ ਕੇ ਕਿਸੇ ਮੁਲਕ ਦੇ ਕ੍ਰਾਈਸਿਸ ਦੇ ਨਾਲ ਦੂਜੇ ਸੂਬੇ ਦੀ ਤੁਲਨਾ ਕਰ ਰਿਹਾ ਵਾ। ਬਹੁਤ ਮੰਦਭਾਗੀ ਗੱਲ ਆ। ਪੰਜਾਬ ਸਰਕਾਰ ਨੂੰ ਇਸ ਚੀਜ਼ ਦੀ ਨਿੰਦਾ ਕਰਨੀ ਚਾਹੀਦੀ ਸੀ, ਔਰ ਹਰਿਆਣਾ ਸਰਕਾਰ ਨੂੰ ਅਨਿਲ ਵਿਜ ਨੂੰ ਮਾਫੀ ਮੰਗਣੀ ਚਾਹੀਦੀ ਸੀ ਕਿ ਕ੍ਰਾਈਸਿਸ ਦੇ ਨਾਲ ਤੁਲਨਾ ਕਰ ਰਹੇ ਹਾਂ। ਹੁਣ ਅਸੀਂ ਦੱਸਦੇ ਹਾਂ ਕਿ ਪੰਜਾਬ ਦਾ ਇਹ ਹਾਲ ਹੋਇਆ ਕਿਵੇਂ। ਅਸਲ ਦੇ ਵਿੱਚ ਅਨਿਲ ਵਿਜ ਜੀ, ਜ਼ਰਾ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਓ। ਜਦੋਂ ਪੂਰੇ ਭਾਰਤ 'ਚ ਤੁਸੀਂ ਫੈਡਰਲਿਜ਼ਮ ਦੀ ਸੰਘੀ ਘੁੱਟ ਦਿੱਤੀ ਸੀ, ਪਹਿਲਾਂ ਇੰਦਰਾ ਗਾਂਧੀ ਨੇ ਕੁੱਟੀ 1970 ਦੇ ਦਹਾਕੇ ਦੇ ਵਿੱਚ, ਉਦੋਂ ਕੌਣ ਬੋਲਿਆ? ਉਦੋਂ ਪੰਜਾਬ ਬੋਲਿਆ ਵਾ ਉੱਠ ਕੇ ਕਿ ਇੱਦਾਂ ਨਹੀਂ ਹੈ। ਐਮਰਜੈਂਸੀ ਵਿਰੋਧ ਧਰਨੇ ਪੰਜਾਬੀਆਂ ਨੇ ਲਾਏ। ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਅੱਜ ਉਹ ਪਾਰਟੀ ਕਿਸੇ ਹੋਰ ਸਟਾਂਸ ਤੇ ਖੜੀ ਹੈ, ਧਰਨੇ ਲਾਉਣ ਵਾਲੀ ਪਾਰਟੀ, ਜਿਹਦਾ ਸ਼ਾਨਾ ਮਤਾ ਇਤਿਹਾਸ ਹੈ। ਔਰ ਜਦੋਂ ਤੁਸੀਂ ਪੂਰੇ ਮੁਲਕ ਦੇ ਵਿੱਚ ਫੈਡਰਲਿਜ਼ਮ ਦੀ ਸੰਘੀ ਘੁੱਟ ਦਿੱਤੀ, ਸੰਘੀ ਢਾਂਚੇ ਦੀ ਸੰਘੀ ਘੁੱਟ ਦਿੱਤੀ ਤੇ 3 ਕਾਲੇ ਕਾਨੂੰਨ ਲਿਆਂਦੇ, ਤਾਂ ਕੌਣ ਉੱਠਿਆ? ਉਦੋਂ ਪੰਜਾਬ ਉੱਠਿਆ। ਔਰ ਚੰਗੀ ਗੱਲ ਇਹ ਹੈ ਕਿ ਤੁਹਾਡੇ ਹੀ ਲੋਕਾਂ ਨੇ ਪੰਜਾਬ ਦਾ ਸਾਥ ਦਿੱਤਾ। ਪੰਜਾਬ ਨੇ ਬਹੁਤ ਹਵਾਵਾਂ ਝੱਲੀਆਂ, ਰਾਜਧਾਨੀ ਤੁਸੀਂ ਨੱਪੀ ਬੈਠੇ ਹੋ, ਤੁਹਾਡੀ ਭਾਜਪਾ ਦੀ ਸਰਕਾਰ, ਤੁਹਾਡਾ ਹੀ ਗ੍ਰਹਿ ਮੰਤਰੀ ਇੱਥੇ ਆ ਕੇ ਇੱਕ ਚਿੰਗਾੜੀ ਸੁੱਟ ਜਾਂਦਾ। 2 ਸੂਬਿਆਂ ਦੀਆਂ ਵਿਧਾਨ ਸਭਾ ਨੂੰ ਵਕਤ ਪਾ ਕੇ ਰੱਖਿਆ ਹੋਇਆ। ਹਾਲਾਂਕਿ ਲੋਕਾਂ 'ਚ ਇਹ ਮਸਲਾ ਨਹੀਂ ਹੈ। ਲੋਕਾਂ ਨੂੰ ਪਤਾ ਹੈ ਕਿ ਤੁਸੀਂ ਸਿਆਸਤ ਕਰ ਰਹੇ ਹੋ, ਔਰ ਹੋਛੀ ਸਿਆਸਤ ਕਰ ਰਹੇ ਹੋ, ਹੇਠਲੇ ਪੱਧਰ ਦੀ ਸਿਆਸਤ ਕਰ ਰਹੇ ਹੋ। ਲੋਕਾਂ ਨੂੰ ਇਹ ਸਾਰਾ ਪਤਾ ਹੈ। ਲੋਕ ਤੁਹਾਡੇ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਨੇ। ਪੰਜਾਬ ਨੇ ਪਾਣੀ ਮੰਗਿਆ, ਮੋਰਚੇ ਲਾਏ, ਡੈਮ ਮੰਗੇ, ਡੈਮਾਂ ਦਾ ਕੰਟਰੋਲ ਮੰਗਿਆ, ਰਾਜਧਾਨੀ ਮੰਗੀ, ਬਦਲੇ 'ਚ ਕੀ ਮਿਲਿਆ? ਕਾਲਾ ਦੌਰ ਮਿਲਿਆ, ਕਰਜ਼ਾ ਮਿਲਿਆ। ਉਹ ਸਾਰਾ ਕਰਜ਼ਾ ਤੁਸੀਂ ਪੰਜਾਬ ਦੇ ਸਿਰ ਪਾਤਾ ਵਾ। ਪੰਜਾਬ ਦੀ ਇੰਡਸਟਰੀ ਨੂੰ ਕੀ ਕੀਤਾ ਕੇਂਦਰ ਸਰਕਾਰ ਨੇ? ਕੀ ਰਿਆਇਤ ਦਿੱਤੀ ਹੈ? ਸਾਰੀ ਇੰਡਸਟਰੀ ਮੂਵ ਹੋ ਕੇ ਪਹਾੜੀ ਰਾਜਾਂ ਵੱਲ ਚਲੀ ਗਈ ਆ, ਰਿਲੈਕਸੇਸ਼ਨ ਦੇਤੀਆਂ, ਸਗੋਂ ਖੋਲ੍ਹੀ ਆ। ਔਰ ਤੁਹਾਡੀ ਪਾਰਟੀ ਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਕਰੋਨਾ ਟਾਈਮ ਦੇ ਵਿੱਚ ਆ ਕੇ ਇੱਥੇ ਇੰਡਸਟਰੀਅਲਿਸਟਾਂ ਨੂੰ ਰਾਇਤਾਂ ਦਿੰਦਾ ਰਿਹਾ। ਇਹ ਪੰਜਾਬ ਦੇ ਨਾਲ ਧਰੋਹ ਨਹੀਂ ਹੈ? ਪੰਜਾਬ ਦਾ ਤੁਸੀਂ ਸ਼੍ਰੀਲੰਕਾ ਦੇ ਕ੍ਰਾਈਸਿਸ ਨਾਲ ਤੁਲਨਾ ਕੀਤੀ, ਐਡੀ ਘਟੀਆ ਟਿੱਪਣੀ ਤੁਸੀਂ ਕਰ ਰਹੇ ਹੋ। ਸ਼੍ਰੀਲੰਕਾ ਦੇ ਵਿੱਚ ਪਤਾ ਕਿਹਦੇ ਕਰਕੇ ਇਹ ਜਿਹੜਾ ਅੱਜ ਦੇ ਹਾਲਾਤ ਹੋਏ ਨੇ? ਰਾਜਪਕਸ਼ੇ ਫੈਮਿਲੀ ਕਰਕੇ, ਉਹਨਾਂ ਦੀਆਂ ਘਟੀਆ ਨੀਤੀਆਂ ਕਰਕੇ। ਅੱਜ ਹਿੰਦੁਸਤਾਨ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅਸੀਂ। ਭੁੱਖਮਰੀ ਦੇ ਮਾਮਲੇ ਦੇ ਵਿੱਚ 94ਵਾਂ ਰੈਂਕ ਆ ਸਾਡਾ ਹਿੰਦੁਸਤਾਨ ਦਾ। ਤੁਸੀਂ ਇਹਦੀ ਤੁਲਨਾ ਇੰਡੋਨੇਸ਼ੀਆ ਵਰਗੇ ਮੁਲਕਾਂ ਨਾਲ ਕਰਾਤੀ ਹੈ ਤੁਹਾਡੀ ਭਾਜਪਾ ਸਰਕਾਰ ਨੇ। ਜੇ ਨਹੀਂ ਯਕੀਨ ਤਾਂ ਗੂਗਲ ਤੇ ਪੋਵਰਟੀ ਇੰਡੈਕਸ ਆਫ ਇੰਡੀਆ ਕਰਕੇ ਦੇਖ ਲਓ, ਪਤਾ ਲੱਗ ਜਾਣਾ ਵਾ। ਤੁਹਾਡੇ ਨੇੜਲੇ ਰਾਜ, ਛੋਟੇ ਦੇਸ਼ ਇਸ ਇੰਡੈਕਸ 'ਚ ਚੰਗੇ ਨੇ ਇੰਡੀਆ ਨਾਲੋਂ। 80 ਕਰੋੜ ਬੰਦਾ ਤੁਹਾਡਾ ਭੁੱਖਮਰੀ ਦੇ ਇੰਡੈਕਸ 'ਚ ਜਿਉਂਦਾ ਵਾ, ਤੇ ਉਹ ਜਿਹੜੀ ਸਰਕਾਰ ਵੱਲੋਂ ਅਨਾਜ ਮਿਲਦਾ ਫਰੀ ਦਾ, ਉਹਦੇ ਤੇ ਡਿਪੈਂਡਡ ਆ। ਤੁਸੀਂ ਪੰਜਾਬ ਦੀਆਂ ਗੱਲਾਂ ਕਰਦੇ ਹੋ। ਰਾਜਪਕਸ਼ੇ ਦੀਆਂ ਗਲਤ ਨੀਤੀਆਂ ਕਰਕੇ ਆਹ ਹਾਲ ਹੋਇਆ ਵਾ। ਤੁਹਾਡੀਆਂ ਗਲਤ ਨੀਤੀਆਂ ਕਰਕੇ ਨੋਟਬੰਦੀ ਦੇ ਵਿੱਚ ਕਿੰਨੀਆਂ ਜਾਨਾਂ ਚਲੀਆਂ ਗਈਆਂ। ਮੁਲਕ ਦੀ GDP ਦਾ ਕੀ ਹਾਲ ਹੋਇਆ? GST ਅੱਜ ਤੁਸੀਂ ਨੱਪੀ ਬੈਠੇ ਹੋ ਰਾਜਾਂ ਦੀ। ਸੋ ਪੰਜਾਬ ਦੇ ਹਾਲਾਤਾਂ ਦਾ ਜ਼ਿੰਮੇਵਾਰ ਪੰਜਾਬ ਦੇ ਡਰਾਈਵਰ ਨੇ, ਜਿਹੜੇ ਹੁਣ ਤੱਕ ਤੁਹਾਡੀ ਝੋਲੀ 'ਚ ਬਹਿ ਕੇ, ਪੰਜਾਬ ਦਾ ਖਾ ਕੇ, ਪੰਜਾਬ 'ਚ ਵੋਟਾਂ ਲੈ ਕੇ, ਤੁਹਾਡੀ ਪਾਰਟੀ, ਤੁਹਾਡੀਆਂ ਕੇਂਦਰੀ ਏਜੰਸੀਆਂ ਦੀਆਂ ਝੋਲੀਆਂ 'ਚ ਬਹਿ ਕੇ ਪੰਜਾਬ ਨਾਲ ਧਰੋਹ ਕਮਾਉਂਦੇ ਰਹੇ। ਪੋਲੀਟੀਕਲ ਸਿਨਾਰੀਓ ਨੂੰ ਥੋੜ੍ਹਾ ਸਟੱਡੀ ਕਰੋ ਵਿਜ ਸਾਹਿਬ, ਆਪਦੀ ਯਾਦਾਸ਼ਤ ਤੇਜ਼ ਕਰੋ। ਪੰਜਾਬੀਆਂ ਦਾ ਕਿਰਦਾਰ ਆ ਇੱਕ, ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਇੱਜ਼ਤਾਂ ਬਚਾਉਣ ਵਾਲੇ ਲੋਕ ਹਾਂ। ਤੁਸੀਂ ਅਫਸਰਾਂ ਨਾਲ ਲੜਨ ਵਾਲੇ ਲੋਕ ਆ। ਤੁਹਾਡੀ ਸਰਕਾਰ ਚਲਾਉਂਦੀ ਨਾ ਬੇਟੀ ਪੜਾਓ ਬੇਟੀ ਬਚਾਓ। ਸੰਗੀਤਾ ਕਾਲੀਆ ਨੂੰ ਤੁਸੀਂ ਕਿਵੇਂ ਬੇਇੱਜ਼ਤ ਕੀਤਾ ਸੀ, ਉਸ ਧੀ ਨੂੰ, ਉਸ ਕੁੜੀ ਨੂੰ। ਡਬਲ ਕਿਰਦਾਰ ਨੇ ਤੁਹਾਡੇ, ਸਾਡੇ ਕਿਰਦਾਰ ਹੋ ਰਿਹਾ। ਸੋ ਪੰਜਾਬ ਜਿਸ ਕ੍ਰਾਈਸਿਸ ਤੇ ਅੱਜ ਖੜਾ ਵਾ, ਇਹ ਸਾਰੀ ਭਾਰਤ ਸਰਕਾਰਾਂ ਦੀਆਂ ਦੇਣ ਆ। ਪੰਜਾਬ ਨੂੰ ਚਲਾਉਣ ਵਾਲੇ ਲੋਕਾਂ ਦੀ ਦੇਣ ਆ। ਇਹ ਪੰਜਾਬੀਆਂ ਦੀ ਦੇਣ ਨਹੀਂ ਆ। ਪੰਜਾਬੀਆਂ ਨੇ ਬਥੇਰਾ ਕੁਛ ਕੀਤਾ। ਕਦੇ ਗੂਗਲ ਤੇ ਸਰਚ ਕਰਿਓ, ਜਦੋਂ ਇਸ ਦੇਸ਼ ਨੂੰ ਸੋਨੇ ਦੀ ਲੋੜ ਪਈ ਸੀ ਨਾ ਕਿਸੇ ਵੇਲੇ, ਉਦੋਂ ਸਭ ਤੋਂ ਵੱਧ ਸੋਨਾ ਕਿਹਨੇ ਦਿੱਤਾ ਸੀ?
ਕੇਂਦਰੀ ਪੂਲ ਦੇ ਵਿੱਚ ਅਸੀਂ 60% ਦੀ ਹਿੱਸਾ ਪਾਉਣੇ ਆ ਪੰਜਾਬ ਵਾਲੇ, ਤੇ ਬਦਲੇ ਸਾਨੂੰ ਖੁਦਕੁਸ਼ੀਆਂ ਮਿਲਦੀਆਂ ਨੇ। ਪਾਲਿਸੀ ਐਨਾਲਿਸਿਸ ਨਾ ਕਦੇ ਵੀ ਕਰਿਓ। ਸੋ ਹਰ ਪੰਜਾਬੀ ਨੂੰ ਇਹ ਦਰਖਾਸਤ ਆ ਕਿ ਨਿਲ ਵਿੱਚ ਤੱਕ ਇਹ ਵੀਡੀਓ ਪਹੁੰਚਦੀ ਜ਼ਰੂਰ ਕਰਿਓ, ਤਾਂ ਜੋ ਅੱਗੇ ਤੋਂ ਕਿਸੇ ਮੁਲਕ ਦੇ ਕ੍ਰਾਈਸਿਸ ਦੇ ਨਾਲ, ਅਸੀਂ ਨਹੀਂ ਕਹਿੰਦੇ ਸ਼੍ਰੀਲੰਕਾ ਮਾੜਾ ਵਾ, ਅਸੀਂ ਉਹਨਾਂ ਨੂੰ ਨਹੀਂ ਕਹਿੰਦੇ, ਪਰ ਉਹਨਾਂ ਦੇ ਡਰਾਈਵਰ ਵੀ ਉਹਨਾਂ ਨੂੰ ਐਸੇ ਮਿਲੇ ਜਿਹੜੇ ਸਾਨੂੰ ਨੋਟਬੰਦੀ GST ਵਾਲੇ ਮਿਲੇ, ਉਹਨਾਂ ਨੂੰ ਵੀ ਇਦਾਂ ਦੇ ਮਿਲੇ ਜਿਨ੍ਹਾਂ ਨੇ ਕੋਈ ਐਨਾਲਿਸਿਸ ਨਹੀਂ ਕੀਤਾ ਕਿ ਕਰੋਨਾ ਇੰਡਸਟਰੀ ਹੈ ਜਿਹੜੀ ਦਬ ਜਾਣੀ ਆ, ਜਿਨ੍ਹਾਂ ਨੇ ਕੋਈ ਸਟੱਡੀ ਨਹੀਂ ਕੀਤੀ ਕਿ ਜੇਕਰ ਝੋਨੇ ਨੂੰ ਇੱਕਦਮ ਆਰਗੈਨਿਕ ਲਿਆਂਦਾ ਤੇ ਉਹਦਾ ਹਸ਼ਰ ਕੀ ਹੋਣਾ ਵਾ, ਜੇਕਰ ਟੂਰਿਸਟ ਨਾ ਆਉਣਗੇ ਤੇ ਕੀ ਪਲਾਨ ਹੈ ਸਾਡੇ ਕੋਲੇ। ਅੱਜ ਵਿਦੇਸ਼ੀ ਮੁਦਰਾ ਹੀ ਹੈ ਨਹੀਂ, ਲੈਣ ਦੇਣ ਕਰਨ ਨੂੰ ਪੈਸਾ ਹੀ ਹੈ ਨਹੀਂ। ਔਰ ਮਾਫ ਕਰਨਾ, ਜੇਕਰ ਇਸ ਤਰ੍ਹਾਂ ਦੇ ਲੋਕ ਬੈਠੇ ਰਹੇ ਨਾ ਇੰਡੀਆ ਤੇ ਇੰਡੀਆ ਦੇ ਕੋਈ ਹਾਲਾਤ ਬਹੁਤੇ ਚੰਗੇ ਨਹੀਂ ਹੈ। ਆਕਸੀਜਨ ਕਰਕੇ 5ਵਾਂ ਵੱਡਾ ਮੁਲਕ ਹੈ ਸਾਡਾ ਆਰਥਿਕਤਾ ਦਾ, ਆਕਸੀਜਨ ਨਹੀਂ ਪੂਰੀ ਆ ਰਹੀ ਤੁਹਾਡੇ ਤੋਂ। ਔਰ ਤੁਹਾਡੀ ਯੋਗੀ ਸਰਕਾਰ ਦੀ MLA ਦੀ ਪਤਨੀ, ਗੂਗਲ ਤੇ ਸਰਚ ਕਰਕੇ ਦੇਖੋ, ਹਸਪਤਾਲ 'ਚ 3 ਘੰਟੇ ਤੜਫਦੀ ਰਹੀ ਬਿਨਾਂ ਆਕਸੀਜਨ ਦੇ ਕਰੋਨਾ ਕਾਲ 'ਚ। ਔਰ ਜਿਹਨੂੰ ਤੁਸੀਂ ਕਹਿੰਦੇ ਹੋ ਗੰਗਾ ਮਾਂ ਨੇ ਮੁਝੇ ਬੁਲਾਇਆ, ਉਸੇ ਗੰਗਾ 'ਚ ਲੋਕਾਂ ਨੇ ਲਾਸ਼ਾਂ ਤੈਰੀਆਂ ਜਿਨ੍ਹਾਂ ਕੋਲ ਸੰਸਕਾਰ ਲਈ ਪੈਸਾ ਤੱਕ ਨਹੀਂ ਸੀ। ਤੁਸੀਂ ਪੰਜਾਬ ਦੀ ਤੁਲਨਾ ਸ਼੍ਰੀਲੰਕਾ ਨਾਲ ਕਰਨ ਚਲੇ ਗਏ। ਅੱਜ ਆਜ਼ਾਦੀ ਦਾ ਇਤਿਹਾਸ ਕੱਢ ਕੇ ਦੇਖ ਲਓ, ਪੰਜਾਬ ਦੇ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਕਾਲੇ ਪਾਣੀਆਂ ਦੀਆਂ ਜੇਲ੍ਹਾਂ ਪੰਜਾਬੀਆਂ ਨੇ ਕੱਟੀਆਂ ਵਾ। ਅੱਜ ਤੁਸੀਂ ਕਹਿੰਦੇ ਹੋ ਨਾ ਸਾਵਰਕਰ ਨੇ ਮਾਫੀਆਂ ਮੰਗੀਆਂ, ਅਟਲ ਬਿਹਾਰੀ ਵਾਜਪਾਈ ਨੇ ਮਾਫੀਆਂ ਮੰਗੀਆਂ, ਆਉਣ ਦੀ ਰਿਕਾਰਡ ਹੈ ਇਹ ਗੱਲਾਂ। ਔਰ ਪੰਜਾਬ ਦੇ ਕਿਸੇ ਯੋਧੇ ਨੇ ਮਾਫੀ ਨਹੀਂ ਮੰਗੀ ਬ੍ਰਿਟਿਸ਼ ਸਰਕਾਰ ਤੋਂ। ਸੋ ਹਰ ਪੰਜਾਬੀ ਦਾ ਇਹ ਨੈਤਿਕ ਇਖਲਾਕੀ ਫਰਜ਼ ਆ ਕਿ ਨਿਲ ਵਿਜ ਨੂੰ ਪੰਜਾਬ ਦੀਆਂ ਨਾ ਪ੍ਰਾਪਤੀਆਂ ਬਾਰੇ ਜ਼ਰੂਰ ਜਾਣੂ ਕਰਵਾਇਆ ਜਾਵੇ। ਅਸੀਂ ਇੱਕ ਵਾਰ ਫਿਰ ਕਹਿੰਦੇ ਆ ਕਿ ਸਾਡੇ ਜਿਹੜੇ ਪਾਲਿਸੀ ਮੇਕਰ ਸੀ, ਸਾਡੇ ਜਿਹੜੇ ਡਰਾਈਵਰ ਸੀ, ਉਹ ਸਾਨੂੰ ਮਾੜੇ ਮਿਲੇ। ਪੰਜਾਬ ਦੀ ਧਰਤੀ, ਪੰਜਾਬ ਦੇ ਪਾਣੀ, ਪੰਜਾਬ ਦੇ ਅਸਾਸਿਆਂ ਦਾ ਕੋਈ ਦੋਸ਼ ਨਹੀਂ ਹੈ ਉਹਨਾਂ 'ਚ। ਅੱਜ ਵੀ ਜੇਕਰ ਸਾਨੂੰ ਚੰਗਾ ਡਰਾਈਵਰ ਕੋਈ ਮਿਲੇ, ਚੰਗਾ ਪਾਲਿਸੀ ਮੇਕਰ ਮਿਲੇ, ਅੱਜ ਵੀ ਅਸੀਂ ਆਪਦਾ ਕਰਜ਼ਾ ਦਾ ਕੀ, ਅਸੀਂ ਮੁਲਕ ਨੂੰ ਫੇਰ ਫੀਡ ਕਰਨ ਜੋਗੇ ਹਾਂ। 60% ਹਿੱਸਾ ਜਾਂਦਾ ਪੰਜਾਬ ਦਾ ਇਕੱਲੇ ਦਾ। ਔਰ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਤੁਸੀਂ ਉਹਦੇ ਤੇ ਹੋਸ਼ੀ ਰਾਜਨੀਤੀ ਕਰ ਰਹੇ ਹੋ। ਔਰ ਵਿਧਾਨ ਸਭਾ ਵਰਗੀ ਪਵਿੱਤਰ ਸਥਾਨ ਤੇ ਖੜ ਕੇ ਤੁਸੀਂ ਇਸ ਤਰ੍ਹਾਂ ਕਿਸੇ ਮੁਲਕ ਦੇ ਕ੍ਰਾਈਸਿਸ ਦੇ ਨਾਲ ਪੰਜਾਬ ਦੀ ਤੁਲਨਾ ਕਰ ਰਹੇ ਹੋ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦਾ ਕੋਈ MP, ਪੰਜਾਬ ਦਾ ਕੋਈ MLA, ਜਿਹੜੇ ਲੋਕ ਪੰਜਾਬ ਦਾ ਖਾਂਦੇ ਨੇ ਤੜਕੇ ਤੋਂ ਉੱਠ ਕੇ ਸ਼ਾਮ ਤੱਕ, ਔਰ ਉਮਰਾਂ ਤੋਂ ਖਾ ਰਹੇ ਨੇ, ਦਹਾਕਿਆਂ ਤੋਂ ਖਾ ਰਹੇ ਨੇ, ਉਹਨਾਂ ਨੇ ਕੋਈ ਇਸ ਚੀਜ਼ ਤੇ ਟਿੱਪਣੀ ਨਹੀਂ ਕੀਤੀ। ਸਾਨੂੰ ਦੁੱਖ ਹੋਇਆ ਇਸ ਗੱਲ ਦਾ। ਸੋ ਹਰ ਪੰਜਾਬੀ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਸ਼ੇਅਰ ਜ਼ਰੂਰ ਕਰੇ ਔਰ ਉਹਨਾਂ ਲੋਕਾਂ ਤੱਕ ਪਹੁੰਚਦੀ ਕਰੇ ਜਿਹੜੇ ਲੋਕ ਪੰਜਾਬ ਬਾਰੇ ਭੁਲੇਖੇ 'ਚ ਰਹਿੰਦੇ ਨੇ, ਹਮੇਸ਼ਾ ਰਹਿੰਦੇ ਨੇ, ਔਰ ਗਲਤ ਬਿਆਨਬਾਜ਼ੀ ਕਰਕੇ ਇੱਕ ਗਲਤ ਨੈਰੇਟਿਵ ਤੋਰਦੇ ਨੇ। ਪੰਜਾਬੀ ਰੇਡੀਓ USA ਨਾਲ ਇਸ ਤਰ੍ਹਾਂ ਜੁੜੇ ਰਹੋ। ਅਸੀਂ ਹੋਰ ਵੀਡੀਓਜ਼ ਦੇ ਵਿੱਚ ਜਲਦ ਹਾਜ਼ਰ ਹੋਵਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।